ਮਾਲ ਛੱਡਿਆ ਹੁੰਦਾ ਚਰਾਂ ਦੇ ਸਾਂ। ਅੱਛਾ ਸ਼ੌਂਕ ਇਹਨਾਂ ਕੋ ਤੇਰ ਦੀ ਲਾਹ ਲੈਣੀ, ਹਾਂ। ਟੋਏ ਚੋਂ ਮਿੱਟੀ ਪਾ ਲੈਣੀ, ਕਰੀ ਲੋਕਾਂ ਤੇ ਪਾਣੀ ਸੌਂ ਜਾਣਾ। ਮੈਂ ਘੁੱਟ ਕੇ ਚੱਕ ਤੇ ਇੱਕ ਮਣੇ ਕੱਢ ਕੇ ਦੀਵਾ ਲਾ, ਕੁੱਜੀ ਲਾ, ਔਲੀ ਔਲੀ ਪਿੰਨਾ ਸਿੱਧਾ ਹੋ ਗਿਆ। ਫਿਰ ਵੱਲ ਸਿੱਖ ਲਿਆ। ਇਹ ਕਿੰਨੇ ਕੁ ਉਮਰ ਦੀ ਗੱਲ ਹੈ? ਇਹ ਕਿੰਨੀ ਉਮਰ ਦੀ ਗੱਲ ਹੈ ਤੁਹਾਡੀ? ਇਹ ਜੀ ਉਦੋਂ ਬੱਚਿਆਂ ਦੀ। ਅੱਛਾ ਛੋਟੇ ਛੋਟੇ ਹੁੰਦੇ ਆ ਕੋ ਛੋਟੇ ਹੁੰਦੇ, ਜਦੋਂ ਜਿਹੜਾ ਕੋਈ ਛੋਟਾ ਵੇਖ ਲਓ ਮਾਲ ਚਰਾ ਲੈਂਦਾ ਬਾਹਰ ਅੱਛਾ ਵੱਲ ਲਿਆਂਦਾ। ਅੱਛਾ ਐਡਾ ਕੋ ਮੈਂ ਸਾਂ, ਸ਼ੌਕ ਪੈ ਗਿਆ ਸ਼ੌਂਕ ਪੈ ਗਿਆ। ਲੱਤ ਨਹੀਂ ਸੀ ਪੂਰੀ ਅੱਪੜਦੀ ਜੀ, ਚੱਕ ਤੇ ਚੱਕ ਦੇ ਵਿੰਗਿਆ ਹੋ ਕੇ ਘੇੜ ਲੈਣਾ। ਅੱਛਾ ਔਲੀ 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 ਨਾਲੇ ਵੱਲ ਆਉਂਦਾ ਰਿਹਾ, ਨਾਲੇ ਲੱਤ ਅੱਪੜਦੀ ਰਹੀ। ਪਹਿਲੇ ਕੀ ਬਣਾਉਣਾ ਸ਼ੁਰੂ ਕੀਤਾ? ਪਹਿਲੇ ਤਾਂ ਲਾਂਦਾ ਸਾ ਕਦੇ ਦੀਵਾ ਕਦੇ ਕੁਜੀ, ਹੂੰ ਇਹਦੇ ਤੇ ਤਾਂ ਵੱਲ ਸਿੱਖਿਆ ਹੈ। ਅੱਛਾ ਫਿਰ ਅਗਾਂ ਲੱਗ ਪਏ ਚੱਪਣ ਲਾਵਣ, ਹਾਂ ਫਿਰ ਭਾਂਡੇ ਬਣਾਵਣ, ਮਤਲਬ ਘੜੇ ਕੁੜੇ। ਘੜੇ ਚਾਟੀਆਂ ਸਾਰਾ ਕੁਝ ਘੜਿਆ ਹੈ। ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ। ਇਹ ਚਿਰਾਗ ਬਣ ਗਿਆ ਜੀ ਛੋਟਾ ਜਿਹਾ। 1 ਮਿੰਟ ਦੇ ਵਿੱਚ ਬਾਬਾ ਜੀ ਨੇ ਚਿਰਾਗ ਬਣਾ ਕੇ ਸਾਡੇ ਸਾਹਮਣੇ ਰੱਖ ਦਿੱਤਾ ਹੈ। ਬਾਬਾ ਜੀ ਨੇ ਬਾਬਾ ਮੁਹੰਮਦ ਸਾਦਕ ਸਾਹਿਬ ਜੀ। ਬਾਬਾ ਜੀ ਕੀ ਹਾਲ ਚਾਲ ਹੈ ਜੀ? ਬੜੀ ਖੈਰ ਹੈ। ਤੇ ਇਹ ਸਾਡੇ ਨਜਾਬ ਬਾਬਾ ਨੇ, ਅਸੀਂ ਇਹਨਾਂ ਨੂੰ ਸੰਭਾਲ ਕੇ ਜੇ ਰੱਖਿਆ ਹੋਇਆ ਹੈ। ਇਸ ਉਮਰ ਦੇ ਬਾਬੇ ਕੋਈ ਨਹੀਂ ਲੱਭਦੇ ਪਿੰਡਾਂ ਪੁੰਡਾਂ ਚੋਂ ਹੁਣ। ਇੱਥੇ ਕਰੋ ਇੱਥੇ। ਤੇ ਸਪੈਸ਼ਲੀ ਅੱਜ ਇਹਨਾਂ ਨੇ ਆਪਣਾ ਕਾਰਖਾਨਾ ਚਲਾਇਆ ਜੀ ਬਰਤਨਾਂ ਵਾਲਾ। ਤੇ ਇਹ ਸਾਨੂੰ ਅੱਜ ਬਰਤਨ ਬਣਾ ਕੇ ਵਿਖਾਉਣਗੇ, ਵੱਡੇ ਵੱਡੇ ਬਰਤਨ ਵੀ, ਛੋਟੇ ਬਰਤਨ ਵੀ। ਇਹ ਕਿਵੇਂ ਬਣਾਉਂਦੇ ਨੇ ਬਾਬਾ ਜੀ? ਇਹ ਇਹਦੇ ਥੱਲੇ ਕੋਈ ਮੋਟਰ ਛੋੜ ਰਹੇ ਜਾਂ ਆਪਣੇ ਪੈਰਾਂ ਨਾਲ ਹੀ ਚਲਾਉਂਦੇ ਜੀ ਤੁਸੀਂ? ਮਾਸ਼ਾਅੱਲਾ ਜੀ। ਆ ਨਾਜ਼ਰੀਨ ਵੇਖ ਲਓ ਤੁਸੀਂ, ਇਹ ਕਿੰਨਾ ਸਮੂਥਲੀ ਚੱਲ ਰਿਹਾ ਹੈ। ਤੇ ਇਹ ਮਾਸ਼ਾਅੱਲਾ ਮਾਸ਼ਾਅੱਲਾ। ਇਹ ਕੀ ਤਿਆਰ ਹੋਇਆ ਜੀ? ਇਹ ਕੁੱਜੀ ਤੇ ਦੀਵਾ। ਇਹ ਜੀ ਇਹ ਚਿਰਾਗ ਏ ਤੇ ਇਹ ਕੁੱਜੀ ਏ। ਆਮ ਤੌਰ ਤੇ ਤੁਸੀਂ ਵੇਖਦੇ ਜੇ ਬੱਚੇ ਜਿਹੜੇ ਛੋਟੀਆਂ ਛੋਟੀਆਂ ਕਨਾਲੀਆਂ ਤੇ ਕੁੱਜੀਆਂ ਜਿਹਦੇ ਵਿੱਚ ਪਾਣੀ ਤਕਸੀਮ ਕਰਦੇ ਨੇ ਤੇ ਖੀਰ ਬਣਾ ਕੇ ਤਕਸੀਮ ਕਰਦੇ ਨੇ। ਤੇ ਇਹ ਹੁਣ ਇਹ ਜੀ ਹੁਣ ਵੱਡੀ ਆਈਟਮ ਤਿਆਰ ਹੋ ਰਹੀ ਏ। ਨਾਲ ਬੋਲ ਕੇ ਦੱਸਿਆ ਕਰੋ ਕਿ ਇਹ ਚੀਜ਼ ਬਣ ਰਹੀ ਹੈ। ਆ ਜੀ ਪਿਆਲੀ ਬਣ ਗਈ ਨਿੱਕੀ। ਮਾਸ਼ਾਅੱਲਾ ਜੀ ਪਿਆਲੀ ਬਣ ਗਈ। ਕੀ ਬਾਤ ਹੈ। ਇਹ ਮਿੱਟੀ ਦੇ ਬਰਤਨ ਬਣ ਰਹੇ ਜੀ ਮਾਸ਼ਾਅੱਲਾ। ਕਾਫੀ ਪੁਰਾਣਾ ਕਲਚਰ ਵਿਰਸਾ ਸਾਡਾ, ਸਾਡੇ ਪੰਜਾਬ ਦੀ ਧਰਤੀ ਦਾ ਬੜਾ ਪਿਆਰਾ ਵਿਰਸਾ। ਤੇ ਘਰ ਦੀ ਫੈਕਟਰੀ। ਆ ਜੀ ਪਿਆਲਾ ਤਿਆਰ ਹੋ ਰਿਹਾ। ਹਾਂਜੀ ਮਾਸ਼ਾਅੱਲਾ। ਉੱਥੋਂ ਨਹੀਂ ਸਾਇਆ ਹੋਇਆ। ਲਓ ਜੀ ਇਹ ਵੱਡਾ ਪਿਆਲਾ ਬਣ ਗਿਆ। ਇਹ ਸਿਰਫ 2 ਮਿੰਟ ਦੇ ਵਿੱਚ ਵਿੱਚ ਇਹ ਤੁਸੀਂ ਵੇਖ ਲਓ ਕਿੰਨੇ ਬਰਤਨ ਬਣ ਗਏ ਨੇ। ਪਿਆਲਾ, ਕੁੱਜੀ, ਚਿਰਾਗ, ਇਹ ਛੋਟੀ ਪਿਆਲੀ। ਬਾਬਾ ਜੀ ਇਹਦੇ ਤੇ ਕਿੰਨੇ ਕੁ ਵੱਡੇ ਬਰਤਨ ਬਣ ਜਾਂਦੇ ਨੇ? ਇਹਦੇ ਤੇ ਚਾਟੀ ਵੀ, ਘੜਾ ਵੀ, ਕੌੜੀ ਵੀ, ਮੱਗਾ ਵੀ। ਤੇ ਤੁਹਾਨੂੰ ਕਿੰਨੀ ਦੇਰ ਹੋ ਗਈ ਤਕਰੀਬਨ ਬਣਾਉਂਦਿਆਂ ਨੂੰ? ਜੀ ਨਿੱਕੇ ਬੱਚਿਆਂ ਤੋਂ ਲੈ ਕੇ ਇਹ ਬਾਰੇ ਸਿੱਖਿਆ। ਤੁਸੀਂ ਆਪਣੇ ਵਾਲਾ ਸਾਹਿਬ ਤੋਂ ਵੱਲ ਸਿੱਖਿਆ? ਹਾਂ। ਤੇ ਇਹ ਜਿਹੜੀ ਮਿੱਟੀ ਹੁੰਦੀ ਹੈ ਤੁਸੀਂ ਗਾਉਂਦੇ ਹੀ ਰਹਿੰਦੇ, ਕੋਈ ਮਸਾਲਾ ਟੈਪ ਪਾਉਂਦੇ ਜਾਂ ਬਸ ਖਾਲੀ ਮਿੱਟੀ ਹੁੰਦੀ ਹੈ? ਖਾਲੀ ਮਿੱਟੀ ਹੁੰਦੀ ਹੈ। ਅੱਛਾ ਜੀ ਖਾਲੀ ਮਿੱਟੀ। ਤੇ ਇੱਕ ਦਿਨ ਦੇ ਵਿੱਚ ਤੁਸੀਂ ਤਕਰੀਬਨ ਕਿੰਨੇ ਕੁ ਬਰਤਨ ਬਣਾ ਲੈਂਦੇ ਜੀ? 200 ਬਣਾ ਲਈਦਾ। ਮਾਸ਼ਾਅੱਲਾ। ਇੱਕ ਟੈਪ ਦਾ ਹੀ? ਹਾਂ। ਇਹ ਮਤਲਬ ਇੱਕ ਕਿਸਮ ਦੇ ਕਿ ਮੁਖਤਲਿਫ ਕਿਸਮ ਦੇ? ਮਾਸ਼ਾਅੱਲਾ ਜੀ। ਇਹ ਜੀ ਇਹ ਜੀ ਘੜੇ ਦੀ ਚੱਪਣੀ ਹੈ। ਚੱਪਣੀ ਬਣ ਗਈ ਜੀ ਘੜੇ ਦੀ। ਇਹ ਦੋਸਤੋ ਇਹ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਨਾ, ਇਹ ਤਾਂ ਇਹਦਾ ਕਲਰ ਨਹੀਂ ਚੇਂਜ ਹੋਇਆ ਜਦੋਂ ਇਹਨੂੰ ਪਕਾਉਂਦੇ ਨੇ। ਬਾਬਾ ਜੀ ਇਹਨਾਂ ਨੂੰ ਉੱਤੇ ਕੋਈ ਕਲਰ ਵਗੈਰਾ ਵੀ ਕਰਦੇ ਜੀ? ਆਹੋ ਜੀ ਉੱਤੇ ਮਣਕਣੇ ਵੀ ਲਾਈਦੇ ਨੇ, ਰੰਗ ਲਾਈਦਾ ਹੈ। ਹਾਂਜੀ। ਨਹੀਂ ਨਹੀਂ ਜਦੋਂ ਇਹ ਪਾਕੀ ਇਹਨਾਂ ਨੂੰ ਖੁਸ਼ਕ ਕਰਕੇ ਨਹੀਂ ਹੈਗਾ। ਫਿਰ ਪਕਾਉਂਦੇ ਨੇ ਤੇ ਆਵੀ ਦੇ ਵਿੱਚ ਪਕਾ ਕੇ ਉਸ ਤੋਂ ਬਾਅਦ ਇਹਨੂੰ ਕਲਰ ਵਗੈਰਾ ਲਾ ਕੇ ਬਹੁਤ ਖੂਬਸੂਰਤ ਬਣ ਜਾਂਦੇ ਨੇ। ਆ ਜੀ ਹਾਂਡੀ ਵਾਲਾ। ਹਾਂਡੀ ਦਾ ਸਟੈਂਡ? ਚੱਪਣ ਵੱਡਾ ਹੰਡੀ ਦਾ ਜਿਹੜਾ ਉਹਦੇ ਉੱਤੇ ਦੇਈਦਾ। ਅੱਛਾ ਹਾਂਡੀ ਦੇ ਢੱਕਣ। ਅੱਛਾ ਅੱਛਾ ਮਾਸ਼ਾਅੱਲਾ ਜੀ। ਇਹ ਜੀ ਹਾਂਡੀ ਦਾ ਢੱਕਣ। ਛੋਟਾ ਘੜੇ ਦਾ, ਇਹ ਵੱਡਾ ਹਾਂਡੀ ਦਾ।
ਹਾਂਜੀ ਇਹ ਡੂੰਘਾ ਬਣਾਇਆ ਜੀ। ਇਹ ਦੋ ਕਿਸਮ ਦਾ ਬਣਦਾ ਜੀ। ਹਾਂ। ਇੱਕ ਕਿਸਮ ਦਾ ਬਣ ਗਿਆ ਡੂਡਨੀ ਵਾਲਾ। ਹਾਂਜੀ ਹੁਣ ਐਸਾ ਬਣਾ ਰਹੇ ਨੇ ਬਗੈਰ ਡੂਡਨੀ ਤੋਂ ਲਕੀਰ ਵਾਲਾ। ਹਾਂਜੀ ਉਹਨੂੰ ਅਸੀਂ ਆਣਿਆ ਡੂੰਘਾ ਚੱਪਨ। ਡੂੰਗਾ ਚੱਪਨ ਸਹੀ ਕਿਹੜਾ ਆਣਿਆ ਡੂੰਘਾ ਚੱਪਨ। ਡੂੰਗਾ ਚੱਪਨ ਵਾਹ ਅੱਛਾ ਤੁਸੀਂ ਤਰੀਕਾ ਦੋਸਤੋ ਵੇਖਿਆ ਹੋਣਾ ਭਾਈ ਸਾਹਿਬ ਨੇ ਮਿੱਟੀ ਜਿਹੜੀ ਇੱਕ ਦਫਾ ਹੀ ਗੋ ਕੇ ਰੱਖੀ ਏ ਤੇ ਉਹਦੇ ਤੋਂ ਮਾਸ਼ਾਅੱਲਾ ਆ ਤੁਸੀਂ ਹੁਣ ਜਿਹੜੀ ਮਿੱਟੀ ਵੇਖੀ ਇੰਨੀ ਮਿੱਟੀ ਪਹਿਲੇ ਰੱਖੀ ਏ ਤੇ 1 2 3 4 5 6 ਬਰਤਨ ਤਿਆਰ ਕਰ ਲੈਣ ਤੇ ਦੁਬਾਰਾ ਫਿਰ ਮਿੱਟੀ ਰੱਖੀ ਏ ਘੜੇ ਵੀ ਬਣਾਵਾਂਗੇ ਇਨਸ਼ਾ ਵੱਡਾ ਬਰਤਨ ਬਣਾ ਕੇ ਵਿਖਾਓ ਜੀ ਉਹ ਨਹੀਂ ਹੁੰਦਾ ਨਾ। ਇਹ ਡੂੰਘਾ ਚੱਪਨ ਬਣੇਗਾ ਜੀ। ਹੁਣ ਜਿਹੜਾ ਇਹ ਦੋ ਕਿਸਮ ਦਾ ਚੱਪਨ ਹੁੰਦਾ ਜਿਹੜਾ ਹਾਂਡੀ ਤੇ ਆਉਂਦਾ। ਹਾਂਜੀ ਇਹ ਗਲਾ ਡੂਡਨੀ ਵਾਲਾ ਤੇ ਇਹਨੂੰ ਡੂੰਘਾ ਚੱਪਨ ਆਣੇ। ਡੂੰਗਾ ਚੱਪਨ ਹਾਂਜੀ ਹੈ ਜੀ ਦੂਸਰਾ ਚੱਪਨ ਬਣ ਗਿਆ ਡੂੰਗਾ ਚੱਪਨ ਜੀ। ਮਾਸ਼ਾਅੱਲਾ ਜੀ ਇਹ ਚੱਪਨ ਬਣ ਗਿਆ ਜੀ ਦੂਸਰਾ ਇੱਕ ਇਹ ਡੂਡਨੀ ਵਾਲਾ ਤੇ ਇਹ ਕਿਨਾਰੀ ਵਾਲਾ ਚੱਪਨ ਇਹ ਦੋਵੇਂ ਚੱਪਨ ਹੰਡੀ ਵਾਸਤੇ ਤੇ ਹਾਂਡੀਆਂ ਜਿਵੇਂ ਜਿਵੇਂ ਖਤਮ ਹੋ ਗਈਆਂ ਨੇ ਸਾਡੇ ਮਿੱਟੀ ਦੀਆਂ ਹਾਂਡੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਕਿਉਂ ਬਾਬਾ ਜੀ ਨਾ ਮਾਸ਼ਾਅੱਲਾ ਆ ਜੀ ਕਨੇਰਾ ਹਾਂਜੀ ਭਾਂਡਾ ਘੜੀ ਦਾ ਚਾਟੀ ਘੜਾ ਹਾਂਜੀ ਆ ਧਰੋਕ ਇਹਦਾ ਕੀ ਕੰਮ ਹੈ ਜੀ ਇਹ ਵਿੱਚੋਂ ਵੱਟ ਕੱਢੀ ਦੇ ਨੇ ਜਿਹੜੇ ਕੋ ਭਾਂਡੇ ਦੇ ਵਿੱਚ ਠੋਕੀ ਦਾ ਅੱਛਾ ਘੜ ਕੇ ਅੱਛਾ ਇਹਦੇ ਨਾਲ ਤਾਂ ਕਿਸੇ ਬੰਦੇ ਦਾ ਹੀ ਵੱਟ ਕੱਢ ਸਕਦਾ ਬੰਦਾ ਆਹੋ ਪਏ ਹੁੰਦਾ ਨਿਕਲ ਜਾਂਦਾ ਹੈ। ਤੇ ਆ ਇਹ ਥੱਥਾ ਇਹਦੇ ਨਾਲ ਉੱਤੇ ਕੁੱਟੀ ਦਾ ਹੈ ਅੱਛਾ ਸਹੀ ਹੈ ਤੇ ਦੂਜਾ ਇਹ ਕਿਸੇ ਨੂੰ ਗਿੱਦੜ ਗਲੇ ਹੋਏ ਹੁਣ ਉੱਥੇ ਫੇਰੀਦਾ ਹੈ। ਸਹੀ ਉਹਦੇ ਤੇ ਵੇਖ ਕੇ ਵੈਸੇ ਹੀ ਵੱਜ ਜਾਂਦੇ ਹੁੰਦੇ ਇਹਨੂੰ ਨਹੀਂ ਨਹੀਂ ਬਚਣ ਜਾਂ ਨਾ ਬਚਣ ਅਸੀਂ ਤਾਂ ਫੇਰਨਾ ਹੈ। ਹਾਂ, ਸਹੀ ਹੈ ਮਾਸ਼ਾਅੱਲਾ ਜੀ ਇਹ ਤਾਂ ਫਿਰ ਤੁਹਾਡੇ ਚਾਰਜ ਫਿਰ ਹੀ ਕੰਮ ਕਰਦੇ ਨੇ ਤਿਆਰ ਆ ਮਾਸ਼ਾਅੱਲਾ ਮਗਰ ਇੱਕ ਟੋਟ ਗਏ ਨੇ ਸਹੀ ਹੈ ਇਹ ਹੁਣ ਜੀ ਕੀ ਤਿਆਰ ਹੋਣ ਲੱਗਾ ਜੀ ਹੁਣ ਵੀ ਚੱਪਣ ਹੀ ਤਿਆਰ ਹੋਣ ਲੱਗਾ ਹੋਰ ਆਣਾ ਪਗੀ ਇਹ ਨਹੀਂ ਆਈਟਮਾਂ ਹੀ ਲੈਂਦੀਆਂ ਨੇ ਸਹੀ ਹੈ ਵੱਡੀ ਹਾਂਜੀ। ਸਹੀ ਹੈ ਜੀ ਮਾਸ਼ਾਅੱਲਾ ਜੀ ਵੱਡਾ ਕੁਝਾ ਲਾ ਦੇਣੇ ਆਪੇ ਜਲੀ ਦੋਸਤੋ ਅਸਲ ਦੇ ਵਿੱਚ ਕੰਮ ਬੰਦ ਕੀਤਾ ਹੋਇਆ ਸੀ ਬਾਬਾ ਜੀ ਨੇ ਸਾਡੀ ਫਰਮਾਇਸ਼ ਤੇ ਸਾਡੀ ਰਿਕੁਐਸਟ ਤੇ ਇਹ ਵੱਡੀ ਕੁੱਜੀ ਹੈ ਜੀ। ਇਹਦੇ ਵਿੱਚ ਹਕੀਮ ਦਵਾਈ ਮਾਰਦੇ ਨੇ। ਹਾਂਜੀ ਇਹ ਵੱਡੀ ਕੁੱਜੀ ਬਣ ਰਹੀ ਹੈ। ਮੈਨੂੰ ਲੱਗਦਾ ਤੁਸੀਂ ਵੀ ਹਕਮਤ ਕਰਦੇ ਥੋੜੀ ਥੋੜੀ ਨਹੀਂ ਮੈਂ ਤੇ ਮਸਜਿਦ ਕੀਤੀ ਬਜ਼ੁਰਗਾਂ ਦਾ ਬੇਟਾ ਮੈਂ ਅੱਛਾ ਮਾਸ਼ਾਅੱਲਾ ਬਾਅਦ ਜੀ ਮਸਜਿਦ ਚ ਨਾ ਮੈਂ ਜ਼ੁਬੈਰ ਮਸਜਿਦ ਚ ਹਾਂਜੀ ਮਾਸ਼ਾਅੱਲਾ ਜੀ ਤੇ ਇਹ ਉਹ ਕੁੱਜੀ ਹੈ ਵੱਡੀ ਜਿੰਦੇ ਚ ਦਵਾਈ ਮਾਰੀ ਜਾਂਦੀ ਹੈ। ਲਓ ਜੀ ਹਕੀਮੋ ਇਸ ਤੋਂ ਵੱਡੀ ਵੀ ਬਣ ਜਾਂਦੀ ਹੈ। ਆ ਮਾਸ਼ਾਅੱਲਾ ਜੀ ਹਾਂਜੀ ਇਹ ਸਾਰੀਆਂ ਆਈਟਮਾਂ ਆਪਣੇ ਕੋਲ ਤਿਆਰ ਹੋ ਜਾਂਦੀਆਂ ਨੇ। ਇਹ ਸਿਰਫ 5 ਮਿੰਟ ਦੇ ਵਿੱਚ ਤੁਸੀਂ ਵੇਖ ਲਓ ਬਾਬਾ ਜੀ ਨੇ ਕਿੰਨੇ ਬਰਤਨ ਬਣਾ ਦਿੱਤੇ ਨੇ ਬਗੈਰ ਬਿਜਲੀ ਤੋਂ ਬਗੈਰ ਪੱਖੇ ਤੋਂ ਬਗੈਰ ਮੋਟਰ ਤੋਂ ਬਾਬਾ ਜੀ ਨੇ ਆਪਣੇ ਪੈਰਾਂ ਨਾਲ ਚਲਾ ਕੇ ਇਹ ਮਸ਼ੀਨ ਤੇ ਵੱਡੀ ਕੁੱਜੀ ਬਣਦੀ ਹੈ। ਇਸ ਕਿੰਨੇ ਬਰਤਨ ਬਣਾ ਦਿੱਤੇ ਨੇ ਪੱਕੇ ਬਰਤਨ ਵੀ ਤੁਹਾਨੂੰ ਵਿਖਾਣੇ ਆ ਇਹ ਬਰਤਨ ਕਿੱਥੇ ਪਕਾਉਂਦੇ ਨੇ ਲਿਜਾ ਕੇ ਉਹ ਵੀ ਤੁਹਾਨੂੰ ਚੈੱਕ ਕਰਵਾਉਣੇ ਆ ਇਹ ਉਸ ਤੋਂ ਵੱਡੀ ਕੁੱਜੀ ਬਣ ਗਈ। ਦਵਾਈ ਮਾਰਨ ਵਾਲੀਆਂ ਕੁੱਜੀਆਂ ਵੱਡੀਆਂ ਵੀ ਬਣ ਜਾਂਦੀਆਂ ਨੇ ਜਿੱਦੀ ਕੋਈ ਹਕੀਮ ਸਾਹਿਬ ਕਹਿਣ ਹਾਂਜੀ ਉਹਨਾਂ ਦੇ ਆਰਡਰ ਦੇ ਮੁਤਾਬਕ ਇਹ ਮਾਲ ਤਿਆਰ ਹੋ ਜਾਂਦਾ ਹੈ। ਬਾਬਾ ਹਾਜੀ ਮੁਹੰਮਦ ਸਾਦਕ ਸਾਹਿਬ ਖੋਖਰ ਟੂਚਰ ਤੋਂ ਮਾਸ਼ਾਅੱਲਾ ਇਹ ਹਰ ਕਿਸਮ ਦਾ ਬਰਤਨ ਬਣਾ ਲੈਂਦੇ ਨੇ ਤੇ ਅਗਰ ਕੋਈ ਖਾਸ ਮਨ ਦੇ ਬਰਤਨ ਬਣਵਾਉਣਾ ਚਾਹੁੰਦਾ ਸਪੈਸ਼ਲੀ ਕੋਈ ਤਾਂ ਬਣਵਾ ਸਕਦਾ ਹੈ ਅਸੀਂ ਨੰਬਰ ਵੀ ਦੇ ਦਾਂਗੇ ਇਹਨਾਂ ਦਾ ਇਨਸ਼ਾਅੱਲਾ ਤੇ ਇਹਨਾਂ ਨਾਲ ਰਾਬਤਾ ਵੀ ਕਰ ਸਕਦਾ ਹੈ ਹਾਂਜੀ ਅਗਰ ਕਿਸੇ ਦੇ ਗਲੇ ਗਿੱਦੜ ਗਲੇ ਨੰਬਰ ਵਿੱਚ ਨੋਟ ਕਰ ਲਓ 0308 ਹਾਂਜੀ 40 34 3
506। ਲਓ ਜੀ ਨੰਬਰ ਵੀ ਤੁਹਾਨੂੰ ਮਿਲ ਗਿਆ ਹੈ। ਅਗਰ ਕਿਸੇ ਨੇ ਗਲੇ ਦਾ ਦਮ ਵਗੈਰਾ ਕਰਾਉਣਾ ਹੋਵੇ ਉਹ ਵੀ ਕਰਵਾ ਸਕਦਾ ਹੈ ਤੇ ਅੱਲਾਹ ਤਾਲਾ ਸ਼ਿਫਾ ਦੇਗਾ। ਤੇ ਬਰਤਨ ਕਿਸੇ ਨੇ ਲੈਣੇ ਹੋਣ ਤਾਂ ਵੀ ਪਹੁੰਚ ਸਕਦਾ ਹੈ ਇੱਥੇ। ਹਕੀਮ ਲੋਕ ਅਗਰ ਹਕੀਮਾਂ ਨੇ ਕੋਈ ਕੁੱਜੀਆਂ ਵਗੈਰਾ ਬਣਵਾਉਣੀਆਂ ਨੇ ਤਾਂ ਉਹ ਵੀ ਰਾਬਤਾ ਕਰ ਸਕਦੇ ਨੇ। ਹਰ ਕਿਸਮ ਦੇ ਬਰਤਨ ਮਾਸ਼ਾਅੱਲਾ ਬਾਬਾ ਜੀ ਬਣਾਉਂਦੇ ਨੇ ਤੇ ਹਰ ਕਿਸਮ ਦੇ ਬਰਤਨ ਤੁਸੀਂ ਲੈ ਸਕਦੇ ਜੀ। ਉਹ ਖਿੜਕਾ ਪਿਆ ਜੀ ਉਹਦੇ ਨਾਲ ਮਿੱਟੀ ਰੋਲੀ ਦੀ ਏ। ਉਹ ਜੀ ਖਿੜਕਾ ਉਹ ਨਾ ਮਿੱਟੀ ਰੋਲੀ ਦੀ ਹੈ ਤੇ ਛੋਟੀ ਜਿਹੜੀ ਮਿੱਟੀ ਬਰੀਕ ਹੈ। ਰੋਲੀ ਦਾ ਕੀ ਮਤਲਬ? ਛਾਣੀ ਦੀ? ਹਾਂਜੀ ਛਾਣੀ ਦੀ ਹੈ। ਹਾਂਜੀ ਲਓ ਤੇ ਜੀ। ਬਰੀਕ ਮਿੱਟੀ ਪਿੱਛੇ ਚਲੀ ਜਾਂਦੀ, ਮੋਟੀ ਇੱਧਰ ਆ ਜਾਂਦੀ ਹੈ। ਹਾਂਜੀ ਫਿਰ ਉਹਦੀ ਕਹਾਣੀ ਬਣਾਈ ਦੀ ਹੈ। ਮੋਟੀ ਦੀ ਕਿ ਬਰੀਕ ਦੀ? ਇਹ ਸਾਰੀ ਇਕੱਠੀ ਉਹ ਵਿੱਚ ਪਾ ਦੀ ਹੈ ਤੇ ਬਰੀਕ ਬਰੀਕ ਸਾਈਡਾਂ ਤੇ ਕਰ ਦੀ ਹੈ। ਸਹੀ ਹੈ ਹਾਂਜੀ ਮਾਸ਼ਾਅੱਲਾ। ਫਿਰ ਉਹ ਗਲਦੀ ਹੈ। ਇਹ ਜੀ ਹਰ ਕੰਮ ਦਾ ਇੱਕ ਮਿਹਨਤ ਕਰਨੀ ਪੈਂਦੀ ਹਰ ਕੰਮ ਦਾ ਇੱਕ ਪ੍ਰੋਪਰ ਤਰੀਕਾ ਹੁੰਦਾ ਹੈ। ਉਹਦਾ ਤਰੀਕੇਕਾਰ ਨਾਲ ਵੇਖੋ ਨਾ, ਹੁਣ ਬਿਲਕੁਲ ਕੱਚੀ ਮਿੱਟੀ ਗਿੱਲੀ ਮਿੱਟੀ ਦੇ ਬਰਤਨ ਬਣਾ ਕੇ ਰੱਖਦੇ ਪਏ ਨੇ ਤੇ ਬਿਲਕੁਲ ਉਹ ਕਿਸੇ ਪਾਸੋਂ ਟੇਢੇ ਛੇੜੇ ਨਹੀਂ ਹੋਏ। ਇਹ ਪੱਕੇ ਬਰਤਨ ਨੇ ਜੀ, ਪੱਕੇ ਇਹ ਉਹ ਬਰਤਨ ਨੇ। ਮਾਸ਼ਾਅੱਲਾ ਜੀ। ਇਹ ਜੀ ਦੀਵੇ ਨੇ ਹਾਂਜੀ ਜਿਨ੍ਹਾਂ ਨੂੰ ਆਪਾਂ ਚਿਰਾਗ ਕਹਿੰਦੇ ਆ। ਲਓ ਜੀ। ਇਹ ਪਹਿਲੇ ਲੋਕ ਕੋੜਾ ਤੇਲ ਪਾ ਕੇ ਘਰ ਦੇ ਅੰਦਰ ਇਹਦੇ ਵਿੱਚ ਰੋਸ਼ਨੀ ਕਰਦੇ ਸੀ ਨਾਲ ਇਹਦੀ ਵਜ੍ਹਾ ਤੋਂ। ਹਾਂਜੀ ਇਹਦੇ ਵਿੱਚ ਕੋੜਾ ਤੇਲ ਪੈਂਦਾ ਹਾਂਜੀ ਨਾਲ ਉਹ ਬੱਤੀ ਬਣ ਕੇ ਪੈਂਦੀ ਰੂਈ ਦੀ ਹਾਂਜੀ ਤੇ ਉਹਦੇ ਨਾਲ ਅਸੀਂ ਘਰ ਦੇ ਅੰਦਰ ਜਲਾਉਂਦੇ ਸਾਂ ਪਹਿਲੇ ਰੋਸ਼ਨੀਆਂ। ਇਹਨਾਂ ਨਾਲ ਲੋਕੀ ਕਰਦੇ ਸੀ। ਇਹਨੂੰ ਚਿਰਾਗ ਵੀ ਕਹਿੰਦੇ ਨੇ, ਦੀਵਾ ਵੀ ਕਹਿੰਦੇ ਨੇ। ਲਓ ਜੀ। ਵਾਹ ਜੀ ਵਾਹ ਜੀ ਵਾਹ। छोटी जी सराई नहीं बन सकती? एडी एडी कोई आई साहब ਇਹ ਹੁਣ ਬਰਤਨ ਤਿਆਰ ਹੋ ਗਏ ਨੇ। ਇਹ ਤੁਸੀਂ ਬਣਾ ਲੈਣ ਮਾਸ਼ਾਅੱਲਾ ਕਾਫੀ ਜ਼ਿਆਦਾ ਥੋੜੀ ਦੇਰ ਦੇ ਵਿੱਚ। ਹੁਣ ਅਗਲਾ ਇਹਨਾਂ ਦਾ ਕੀ ਅਮਲ, ਇਹਦੇ ਨਾਲ ਕੀ ਕਰਨਾ? ਤੁਸੀਂ ਇਹਨੂੰ ਕਿਵੇਂ ਪਕਾਉਣਾ ਹੈ, ਕਿਵੇਂ ਇਹਨਾਂ ਨੂੰ ਖੁਸ਼ਕ ਕਰਨਾ, ਪੱਕਿਆ ਕਿਵੇਂ ਕਰਨਾ ਹੈ? ਇਹਨੂੰ ਜੀ ਸੁਕਾਵਾਂ ਦੇ, ਹਾਂਜੀ ਸੁਕਾ ਕੇ ਇਹਨਾਂ ਨੂੰ ਰੰਗ ਲਾਵਾਂ ਦੇ। ਅੱਛਾ ਇਹ ਜਿਹੜਾ ਰੰਗ ਹੈ ਇਹ ਲਾ ਇਹ ਰੰਗ ਨਹੀਂ ਕੇ ਥੱਲੋਂ ਸਫਾਈ ਕਰਕੇ ਅਜੇ ਫਿਰ ਇਹਨਾਂ ਨੇ ਚੱਕ ਤੇ ਆਮਣਾ ਹੈ। ਹਾਂਜੀ ਇਹਨਾਂ ਨੂੰ ਸਾਫ਼ ਕਰਨਾ, ਸਫਾਈ ਇਹਨਾਂ ਦੀ ਫਿਨਿਸ਼ਿੰਗ ਹੋਣੀ ਹੈ। ਆਖੋ ਹਾਂਜੀ। ਸਫਾਈ ਕਰਕੇ ਫਿਰ ਧੁੱਪੇ ਪਾਉਣੇ ਨੇ। ਸਹੀ ਹੈ। ਧੁੱਪੇ ਪਾ ਕੇ ਫਿਰ ਇਹਨਾਂ ਨੂੰ ਕੁਮਾਲ ਬਣਨਾ 2000। ਹਾਂਜੀ ਫਿਰ ਆ ਪਿੱਛੇ ਆਪਣੇ ਆਵੀ ਖਲੀ। ਅੱਛਾ ਉਹ ਵਿਖਾਓਗੇ ਸਾਨੂੰ? ਆਹੋ ਵਿਖਾਣੇ ਆ ਜੀ। ਆ ਵੀ ਕੀ ਹੁੰਦਾ ਜੀ ਜਰਾ ਨਾਜ਼ਰੀਨ ਨੂੰ ਦੱਸ ਦਿਓ। ਅੱਜ ਕੱਲ ਦੀ ਇਹ ਜੀ ਮਹਿਸੂਸ ਹੈ ਜੀ, ਪਹਿਲੇ ਲੈ ਗਏ ਉਹ ਆਵੀਆਂ ਹੀ ਸਹੀ ਹੈ ਮਸ਼ਹੂਰ ਨੇ। ਅੱਜ ਆਵੀ ਹੈ ਜੀ, ਆਵੀ ਦੇ ਵਿੱਚ ਬਰਤਨ ਪੱਕਦੇ ਨੇ। ਹਾਂ ਤੇ ਆਓ ਜੀ ਵਿਖਾਓ ਸਾਨੂੰ ਜਰਾ। ਹਾਂ ਨਹੀਂ ਨਹੀਂ ਇਧਰੋਂ ਆਇਆ, ਇਧਰੋਂ ਆ ਜਾਈਏ, ਇਧਰੋਂ ਮੈਂ ਮੂੜੀ ਬਣੇ। ਆਜੋ ਆਜੋ ਆਜੋ। ਅੱਛਾ ਇਹ ਆ ਜੇ ਆਵੀ, ਹਾਂਜੀ ਇਹਦੇ ਵਿੱਚ ਹੀ ਘੜੇ ਪਕਣੇ ਨੇ, ਇਹਦੇ ਵਿੱਚ ਹੀ ਕਨਾਲੀ ਕੁੰਡਾ ਪਕਣਾ, ਇਹਦੇ ਵਿੱਚ ਹੀ ਜੋ ਮਾਲ ਇਹਨਾਂ ਮਿੱਟੀ ਦਾ ਹਾਂਜੀ ਐਸ ਆਵੀ ਜੀ ਪਕਣਾ ਹੈ ਅੱਛਾ ਜੀ। ਥਾਪੀਆਂ ਨਾਲ। ਇਹਦੇ ਵਿੱਚ ਜੋੜ ਕੇ ਬਰਤਨ ਉੱਤੇ ਉੱਤੇ ਚੱਲੋ। ਹਾਂ ਬਰਤਨ ਜੋੜ ਕੇ ਤੇ ਉੱਤੇ ਥਾਪੀਆਂ ਜੋੜਦੇ ਜੇ। ਥਾਪੀਆਂ ਥੱਲੇ ਵੀ, ਸੰਨਾਂ 'ਚ ਵੀ, ਉੱਤੇ ਵੀ। ਹਾਂਜੀ ਹਾਂ ਹਾਂਜੀ ਜਿਵੇਂ ਜਿਵੇਂ ਮਾਲ ਜੋੜਨਾ ਹੈ ਉਵੇਂ ਉਵੇਂ ਥਾਪੀਆਂ ਦੇ ਗੋਹੇ ਦੋਸਤੋ ਪਾਉਣੇ। ਇਹ ਆਵੀ ਹੈ, ਇਹਦੇ ਵਿੱਚ ਬਰਤਨ ਪੱਕਦੇ ਨੇ। ਹਾਂ ਇਹ ਤੁਸੀਂ ਵੇਖ ਲਓ, ਇਹ ਥਾਪੀਆਂ ਨੇ, ਫਾਤੀਆਂ ਵੀ ਇਹਨਾਂ ਨੂੰ ਕਹਿੰਦੇ ਨੇ। ਤੇ ਇਹ ਬਾਬਾ ਜੀ ਇਹ ਕਿੰਨੇ ਦਿਨਾਂ ਦੇ ਵਿੱਚ ਬਰਤਨ ਤੁਸੀਂ ਮਤਲਬ ਵੱਡੇ ਘੜੇ ਜਿਹੜੇ ਹੁੰਦੇ ਨੇ ਹਾਂ ਉਹ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੋ ਜਾਂਦੇ ਨੇ ਇੱਥੇ ਪੱਕ ਕੇ? ਉਹ ਜੀ 12 'ਚ ਅੱਗ ਫਿਰ ਜਾਂਦੀ। 36 ਘੰਟਿਆਂ ਜੇ ਤਕਰੀਬਨ 2 ਦਿਨਾਂ ਦੇ ਵਿੱਚ ਜਿਹੜੇ ਬਰਤਨ ਇੱਥੇ। ਤੀਏ ਦਿਨ ਆ ਵੀ ਪੱਟ ਲਈ ਦੀ ਹੈ। ਲਓ ਜੀ ਹਾਂ ਇਹ ਜੀ ਪੂਰੀ ਫੈਕਟਰੀ ਹੈ ਮਾਸ਼ਾਅੱਲਾ, ਪੰਜਾਬ ਦਾ ਕਲਚਰ ਹੈ ਦੋਸਤੋ। ਇਹ ਤੁਸੀਂ ਵੇਖ ਰਹੇ ਜੀ, ਇਹ ਤੁਹਾਨੂੰ ਨਜ਼ਰ ਆ ਰਹੇ ਨੇ ਥੱਲੇ ਲੱਗੇ ਹੋਏ ਨੇ ਜੀ ਚੱਪਲ ਵਗੈਰਾ। ਤੇ ਇਹ ਸਾਡੀ ਵੀਡੀਓ ਅਗਰ ਪਸੰਦ ਆਈ ਹੈ ਤੈਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ। ਜਿਹੜਾ ਮਹੀਂ ਦਾ ਗਵਾਹ ਉਹ ਫੋਸੀਆਂ ਨੇ ਤਾਂ ਗਵਾਹ ਹੈ, ਹਾਂਜੀ। ਥਾਪੀਆਂ ਥੱਪ ਕੇ ਉਹ ਵਿੱਚ ਸੜਨਾ ਹੈ। ਹਾਂਜੀ ਲੱਕੜ ਨਾਲੇ ਮਾਲ ਨਹੀਂ ਪਕਣਾ। ਸਹੀ। ਹਾਂ ਇਹ ਬਾਬਾ ਜੀ ਤੁਹਾਡਾ ਖਰਚਾ ਕਿੰਨਾ ਕੁ ਆ ਜਾਂਦਾ ਇਹਦੇ ਤੇ? ਖਰਚਾ ਹਾਂਜੀ ਜੇ ਸਾਰਾ ਕਰੀਏ ਨਾ ਮਾਲ ਦੇ ਜਰੀਏ, ਹਾਂਜੀ ਜੇ ਮਾਲ ਇਹ ਬਣਾ ਲਈਏ ਨਿੱਕਾ 4000, ਹਾਂਜੀ ਉਹਦੇ ਤੇ ਕੋਈ ਥਾਪੀ ਪੈ ਜਾਂਦੀ ਏ। ਇੱਕ ਮਿਸਾਲ ਹੈ ਵੇ 4 ਤੇ 5 ਉਹ 4-5 ਹਜ਼ਾਰ ਇਹ ਤੁਸੀਂ ਮੁੱਲ ਹੀ ਲੈਂਦੇ ਜੀ ਸਾਰੀਆਂ ਜੀ। ਘਰੋਂ ਨਾ ਚੱਲੇ ਮੁੱਲ ਲੈ ਕੇ ਪਕਾਣੇ ਆ। ਸਹੀ। ਇਹ ਜੀ ਬਾਬਾ ਜੀ ਦਾ ਫਿਲਿਪਸ ਦਾ ਰੇਡੀਓ ਹੈ
ਪਹਿਲੇ ਲੋਕ ਰੇਡੀਓ ਸੁਣਦੇ ਹੁੰਦੇ ਸੀ ਤੇ ਇਹ ਸਟੋਰ ਹੈ ਬਾਬਾ ਜੀ ਨੇ ਬਰਤਨ ਬਣਾ ਕੇ ਇੱਥੇ ਸਟੋਰ ਕੀਤੇ ਹੋਏ ਨੇ ਇਹ ਵੇਖ ਇਸ ਸਾਈਡ ਤੇ ਵੀ ਵਾਹ ਬਾਬਾ ਜੀ ਲਓ ਜੀ ਇਹ ਵੀ ਬਰਤਨ ਸਟੋਰ ਹੋਏ ਪਏ ਨੇ ਬਾਬਾ ਜੀ ਦੇ 2-3 ਸਟੋਰ ਨੇ ਕਿੰਨੇ ਸਟੋਰ ਨੇ ਬਾਬਾ ਜੀ ਦੇ 3 ਸਟੋਰ ਨੇ ਬਾਬਾ ਜੀ ਨੇ ਇਸ ਤਰ੍ਹਾਂ ਹੀ ਬਰਤਨ ਮੁxtਲਿਫ ਜਗ੍ਹਾ ਤੇ ਇਹ ਬਾਬਾ ਜੀ ਦਾ ਰੇਡੀਓ ਹੈ ਲੋ ਜੀ ਇਹ ਦੋਸਤੋ ਇਹ ਗੋਦਾਮ ਨੰਬਰ 2 ਹੈ ਇੱਧਰ ਵੀ ਕਾਫੀ ਸਮਾਨ ਇਹ ਪਿਆਲੇ ਨੇ ਇਹ ਛੋਟੀਆਂ ਪਿਆਲੀਆਂ ਨੇ ਤੇ ਇਹ ਕੁਜੀਆਂ ਨੇ ਇਹ ਖਰਾਬ ਕਿਉਂ ਹੋਈਆਂ ਨੇ ਪਿੱਛੋਂ ਇਹ ਸਲਾਬ ਦੀ ਵਜ੍ਹਾ ਤੋਂ ਅੱਛਾ ਤੇ ਇਹ ਕਨਾਲੀ ਹੈ ਇਧਰ ਚੱਪਣੀਆਂ ਪਈਆਂ ਇਹ ਇੱਧਰ ਚੱਪਣੀਆਂ ਪਈਆਂ ਪੱਕਾ ਮਾਰ ਵਾਹ ਕੀ ਬਾਤ ਇਧਰ ਠੂਠੀਆਂ ਪਈਆਂ ਨੇ ਇਹ ਠੂਠੀਆਂ ਵਿਖਾਓ ਜੀ ਆ ਇੱਕ ਦੀਵਾ ਫਾਲੇ ਆ ਪੈ ਇਹ ਟੂਟੀਆਂ ਨੇ ਇਹ ਠੂ- ਇਹ ਨਹੀਂ ਪਿਆ ਇਹ ਟੁੱਟੇ ਨੇ ਚਾਚੂ ਇੱਕ ਮਿੰਟ ਖੋਜਾ ਮੈਂ ਨਾ ਕੋਸ਼ਿਸ਼ ਕਰ ਰਿਹਾ ਜੇ ਕਿਤੇ ਮਿਲ ਗਿਆ ਤਾਂ ਸਹੀ ਦੀਵਾ ਫਾੜੇ ਵਾਹ 2 ਮਿਲ ਗਏ ਨੇ ਲੋ ਜੀ ਇਹ ਸਾਨੂੰ ਹੋਰ ਕਿਹਨੇ ਚਾਚਾ ਤੇ ਆਪਣਾ ਦੱਸ ਦਿਓ ਪਤਾ ਟਿਕਾਣਾ ਅਗਰ ਤੁਹਾਨੂੰ ਕੋਈ ਮਿਲਣਾ ਚਾਹਵੇ ਤੁਹਾਡੇ ਕੋਲ ਖਰੀਦਣਾ ਇਹ ਜੀ ਖੋਖਰ ਟੂਚਰ ਹਾਂਜੀ ਜਿੰਦੇ ਅੱਗੇ ਨਾਂ ਲੈਣ ਹਾਂਜੀ ਤੇ ਤਲਵੰਡੀ ਲੈਣ ਬਗਿਆਣਿਓਂ ਲੈਣ ਆ ਵੀ ਅਸੀਂ ਖੋਖਰੀ ਜਾਣਾ ਹੈ ਜ਼ਿਲ੍ਹਾ ਕਸੂਰ ਦੇ ਵਿੱਚ ਤਲਵੰਡੀ ਦੇ ਨਾਲ ਪਿੰਡ ਹੈ ਖੋਖਰ ਟੂਚਰ ਬਹੁਤ ਵੱਡਾ ਪਿੰਡ ਹੈ ਜੀ ਆਹੋ। ਬਹੁਤ ਫੇਮਸ ਪਿੰਡ ਹੈ ਆ ਤਲਵੰਡੀਓਂ ਵੀ ਆਂਦੀ ਸੜਕ ਹਾਂਜੀ ਬਗਿਆਣਿਓਂ ਵੀ ਆਂਦੀ ਏ ਇਹ ਦੋਵੇਂ ਅੱਡੇ ਨੇ ਹਾਂ ਬੱਚੇ ਤੋਂ ਵੀ ਪੁੱਛਣ ਮੇਰਾ ਨਾਂ ਹਾਂ ਉਹ ਬਾਬਾ ਦੱਸਣ ਦੇ ਬਾਬੇ ਸਾਧਕ ਨੂੰ ਮਿਲਣਾ ਹੈ ਤਾਂ ਪਹੁੰਚਾ ਦੇਣਾ ਆ ਜਿਹੜੀ ਕਿਸੇ ਨੂੰ ਸ਼ਾਇਦ ਦੀ ਲੋੜ ਹੋਵੇ ਜਦੋਂ ਉਦੋਂ ਹੀ ਮਿਲੇ ਦੀ ਕੀ ਬਾਤ ਹਾਂ ਲੋ ਜੀ ਬਾਬਾ ਜੀ ਬੜੀ ਮਿਹਰਬਾਨੀ ਜੀ ਚਲੋ ਜੀ ਅੱਲਾਹ ਤਾਲਾ ਤੰਦਰੁਸਤੀ ਤੁਹਾਨੂੰ ਦੇਵੇ ਅੱਲਾ ਤੁਹਾਨੂੰ ਵੀ ਅੱਲਾਹ ਤੰਦਰੁਸਤੀ ਦੇ ਹਾਫਿਜ਼ ਤੁਹਾਨੂੰ ਸਯਾ ਕਰ